ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਖੁਦ ਦੀ ਜਿਹੜੀ ਰੇਟਿੰਗ ਆ ਭਾਵੇਂ ਉਹ ਬਹੁਤ ਡਾਊਨ ਹੋਵੇ, ਪਰ ਉਹਦੇ ਜਿਹੜੇ ਕੰਜ਼ਰਵੇਟਿਵ ਜਿਹੜੇ ਸਪੋਰਟਰਸ ਆ ਉਹ ਬਿਲਕੁਲ ਉਹਦੇ ਨਾਲ ਹੈਗੇ ਆ। ਹੁਣ ਟੈਕਸਸ ਦੇ ਵਿੱਚ ਇੱਕ ਸਿਟਿੰਗ ਜਿਹੜਾ ਸੈਨੇਟਰ ਸੀ, ਉਸ ਨੂੰ ਜਿਹੜਾ ਟੈਕਸਸ ਦਾ ਅਟਾਰਨੀ ਜਨਰਲ ਆ ਕੈਨ ਪੈਕਸਟਨ, ਉਸ ਨੇ ਹਰਾ ਦਿੱਤਾ, ਕਿਉਂਕਿ ਕੈਨ ਪੈਕਸਟਨ ਨੂੰ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਐਂਡੋਰਸ ਕੀਤਾ ਸੀਗਾ। ਸੋ ਜਿਹੜਾ ਇੰਡੀਆਨਾ, ਕੰਟਕੀ, ਲੂਜ਼ੀਆਨਾ ਦੇ ਵਿੱਚ ਬਹੁਤ ਸਾਰੇ ਜਿਹੜੇ ਇਨਕੰਬੈਂਟ ਸੀ ਉਹਨਾਂ ਨੂੰ ਹਰਾ ਕੇ ਹੁਣ ਟਰੰਪ ਨੇ ਜੋ ਚਾਹੁੰਦਾ ਸੀ ਪ੍ਰੈਜ਼ੀਡੈਂਟ ਟਰੰਪ ਟੈਕਸਸ ਦੇ ਵਿੱਚ ਕੈਨ ਪੈਕਸਟਨ, ਹਾਲਾਂਕਿ ਉਹ ਬਹੁਤ ਕੰਟਰੋਵਰਸ਼ੀਅਲ ਅਟਾਰਨੀ ਜਨਰਲ ਆ, ਉਹ 27 ਪੁਆਇੰਟਸ ਦੇ ਨਾਲ ਉਸਨੇ ਸੈਨੇਟਰ ਜੌਨ ਕੋਰਨਿਨਸ ਜੋ ਸਿਟਿੰਗ ਸੈਨੇਟਰ ਸੀ ਉਸ ਨੂੰ ਹਰਾ ਦਿੱਤਾ ਹੈਗਾ। ਹੁਣ ਉਹ ਜਿਹੜਾ ਆ ਉਹਦੀ ਜਿਹੜੀ ਫਾਈਟ ਆ ਉਹ ਨਵੰਬਰ ਦੇ ਵਿੱਚ ਹੋਊਗੀ ਡੈਮੋਕ੍ਰੈਟਿਕ ਸਟੇਟ ਰਿਪਰੈਜ਼ੈਂਟੇਟਿਵ ਜੇਮਸ ਟੈਲਰੀਕੋ ਦੇ। ਜੇਮਸ ਟੈਲਰੀਕੋ ਇੱਕ ਟੀਚਰ ਆ ਤੇ ਕਾਫੀ ਪਪੂਲਰ ਹੈਗਾ ਆ ਮਮਦਾਨੀ ਵਾਂਗ। ਜੋ ਪ੍ਰੈਜ਼ੀਡੈਂਟ ਬਰਾਕ ਓਬਾਮਾ ਵੀ ਉਹਦੀ ਕਾਫੀ ਸਪੋਰਟ ਦੇ ਵਿੱਚ ਪਿਛਲੇ ਦਿਨਾਂ 'ਚ ਆਏ ਸੀਗੇ। ਸੋ ਸਾਬਕਾ ਟੀਚਰ ਹੈ ਟੈਲਰੀਕੋ ਤੇ ਬੜਾ ਸ਼ਾਰਪ ਹੈਗਾ। ਸੋ ਇਹ ਕਹਿੰਦੇ ਵਨ ਆਫ ਦਾ ਐਕਸਪੈਂਸਿਵ ਜਿਹੜੀ ਇਲੈਕਸ਼ਨ ਹੋਊਗੀ ਨਵੰਬਰ ਦੇ ਵਿੱਚ, ਬਹੁਤ ਮਿਲੀਅਨਸ ਆਫ ਡਾਲਰ ਜਿਹੜੇ ਆ ਇਹਦੇ ਉੱਤੇ ਖਰਚੇ ਜਾਣਗੇ। ਇਹ ਦੇਖਦੇ ਆ ਵੀ ਹੁਣ ਰੈੱਡ ਸਟੇਟ ਬਲੂ ਬਣੂਗੀ ਜਾਂ ਰੈੱਡ ਹੀ ਰਹੂਗੀ। ਪਰ ਤੁਸੀਂ ਦੇਖੋ ਵੀ ਜਿਹੜੀ ਹੀ ਪਾਰਟੀ ਦੇ ਅਟਾਰਨੀ ਜਨਰਲ ਨੂੰ ਉਹਨੂੰ ਰੀਕਾਲ ਕਰਨ ਦੀ ਜਿਹੜੀ ਕੋਸ਼ਿਸ਼, ਉਹਦੀ ਪਾਰਟੀ ਨੇ ਜਿਹੜਾ ਨਕਾਰਿਆ ਸੀ ਪਈ ਜੀ ਇੱਕ ਬੰਦੇ ਨੂੰ ਸਿਰਫ 30 ਦਿਨਾਂ ਦੀ ਸਜ਼ਾ ਦਿੱਤੀ ਸੀ, ਜੋ ਕਿ ਇੱਕ ਲਾਇਰ ਸੀਗਾ। ਉਹ 3 ਸਾਲ ਬੱਚੇ ਦੇ ਨਾਲ ਰੇਪ ਕਰਦਾ ਰਿਹਾ ਤੇ ਉਹਨੂੰ 30 ਦਿਨਾਂ ਦੀ ਸਜ਼ਾ ਜਿਹੜੀ ਦਿੱਤੀ ਸੀ ਤੇ ਉਸ ਨੂੰ ਲੈ ਕੇ ਬਹੁਤ ਵੱਡਾ ਇਸ਼ੂ ਬਣਿਆ ਸੀਗਾ। ਪਰ ਟਰੰਪ ਉਹਨਾਂ ਦੇ ਜਿਹੜੇ ਸਪੋਰਟਰ ਜਾਂ ਆਪਾਂ ਕਹਿ ਸਕਦੇ ਹਾਂ ਰਿਪਬਲਿਕਨ ਪਾਰਟੀ ਦੇ ਵਿੱਚ ਜਿਹੜੇ ਟਰੰਪ ਉਹਨਾਂ ਦੇ ਨਾਲ ਜਿਹੜੇ ਬੰਦੇ ਆ ਉਹ ਬਿਲਕੁਲ ਉਸੇ ਤਰ੍ਹਾਂ ਸੋਲਿਡ ਹੈਗੇ ਆ। ਸੋ ਕੈਨ ਪੈਕਸਟਨ 63.8% ਉਹਨੂੰ ਵੋਟਾਂ ਲਈਆਂ ਜਿਹੜੀਆਂ ਪ੍ਰਾਇਮਰੀ ਹੋਈ ਹੈਗੀ ਕੱਲ। ਜੌਨ ਕੌਰਨੀ ਨੇ 36.2% ਵੋਟਾਂ ਲਈਆਂ ਹੈਗੀਆਂ। ਜੀ ਹਰਜੋਤ ਸਿੰਘ ਜੀ, ਇੱਥੋਂ ਇਹ ਪਤਾ ਲੱਗਦਾ ਵੀ ਲੋਕਾਂ ਨੂੰ ਮੈਟਰ ਨਹੀਂ ਕਰਦਾ ਵੀ ਇਹ ਪੈਡੋਫਾਈਲ ਨੇ, ਬੱਚਿਆਂ ਦੇ ਨਾਲ ਕੁਕਰਮ ਕਰਦੇ ਨੇ। ਉਵੇਂ ਰੌਲਾ ਪਾਉਣ ਵਾਲਿਆਂ ਚੋਂ ਹੀ ਆ ਸਿਰਫ ਤੇ ਸਿਰਫ ਦਿਖਾਵਾ ਇਹ ਜਿਹੜਾ ਲੋਕ ਕਰਨ ਵਾਲੇ ਆ ਵੀ ਅਸੀਂ ਲਾਈਫ ਦੇ ਹੱਕ 'ਚ ਆ, ਅਸੀਂ ਇੱਦਾਂ ਦਾ ਅਤਿਆਚਾਰ ਦੇ, ਅਸੀਂ ਉਲਟਾ ਸਿਰਫ ਕਹਿਣ ਦੀਆਂ ਜਿਹੜੀਆਂ ਇਹ ਗੱਲਾਂ ਆ। ਤੇ ਆਪ ਤੁਸੀਂ ਇਹ ਦੇਖ ਲਓ ਵੀ ਐਡੇ ਘਿਨਾਉਣੇ ਕੰਮ ਕਰਨ ਵਾਲਿਆਂ ਨੂੰ, ਇੰਨੀ ਘੱਟ ਸਜ਼ਾ ਦੇਣ ਵਾਲੇ, ਉਹਨਾਂ ਨੂੰ ਬੇਸਿਕਲੀ ਸਲੈਪ ਔਨ ਦਾ ਰਿਸਟ ਦੇਣ ਵਾਲਿਆਂ ਨੂੰ ਉਹਨਾਂ ਲੋਕਾਂ ਨੇ ਫਿਰ ਜਿਹੜਾ ਜਿਤਾਤਾ। ਤੇ ਫਿਰ ਉੱਦਾਂ ਇਹਨਾਂ ਨੇ ਰੌਲਾ ਪਾਈ ਰੱਖਣਾ ਆ ਵੀ ਨਹੀਂ ਜੀ ਨਹੀਂ, ਇਹ ਤਾਂ ਉਹਨਾਂ ਦੇ ਨਾਲ ਬੱਚਿਆਂ ਦੇ ਨਾਲ ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਖੁਦ ਆਪ ਪ੍ਰੈਜ਼ੀਡੈਂਟ ਉਸ ਚੀਜ਼ ਦੇ ਵਿੱਚ ਉਹਨਾਂ ਦੇ ਨਾਮ ਐਪਸਟੀਨ ਟਰੰਪ ਫਾਈਲਸ ਦੇ ਵਿੱਚ ਇਹੀ ਕੁਛ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਐਂਡੋਰਸਮੈਂਟ ਉਹਨਾਂ ਨੂੰ ਟਰੰਪ ਦੀ ਜਿਹੜੀ ਮਿਲਣੀ ਸੀਗੀ ਉਹ ਮਿਲ ਗਈ ਆ। ਸੋ ਟਰੰਪ ਹੁਣ ਸ਼ਿਕੰਜਾ ਜਿਹੜਾ ਆ ਉਹ ਆਪਣੀ ਰਿਪਬਲਿਕਨ ਪਾਰਟੀ ਨੂੰ, ਮਾਗਾ ਪਾਰਟੀ ਦੇ ਉੱਤੇ ਜਿਹੜਾ ਉਹ ਪੂਰਾ ਕਰ ਲਿਆ ਹੈਗਾ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ। ਸੋ ਟਰੰਪ ਉਹੀ ਨੇ ਜਿਨ੍ਹਾਂ ਨੇ ਹਰ ਵਾਰੀ ਆਪਣੀ ਜਿਹੜੀ ਆ ਵਾਈਫ ਦੇ ਨਾਲ ਚੀਟ ਕੀਤਾ, ਵਾਈਫ ਹੁੰਦਿਆਂ ਹੋਇਆਂ ਚੀਟਿੰਗ ਜਿਹੜੀ ਉਹ ਕੀਤੀ ਆ। ਕੱਲ ਤਾਂ ਮੇਗਨ ਕੈਲੀ ਵੀ ਵਿਚਾਰੀ ਅੱਕ ਕੇ ਇਸ ਚੀਜ਼ ਦੇ ਵਿੱਚ ਬੋਲੀ ਹੈ, ਕਹਿੰਦੇ ਵੀ ਜੇ ਤੁਹਾਨੂੰ ਇਹ ਚੀਜ਼ ਨਹੀਂ ਨਜ਼ਰ ਆਉਂਦੀ ਤਾਂ ਤੁਹਾਨੂੰ ਕੋਈ ਸਮਝਾ ਜਿਹੜਾ ਉਹ ਕੋਈ ਨਹੀਂ ਜਿਹੜਾ ਹੋ ਸਕਦਾ। ਉਹ ਬੜੀ ਸਮਰਥਨ ਕਰਦੀ ਰਹੀ ਆ ਕਿਸੇ ਟਾਈਮ ਦੇ ਉੱਤੇ ਮੇਗਨ ਕੈਲੀ। ਉਹ ਰਿਪਬਲਿਕਨ ਹੀ ਆ, ਅੰਦਰ ਖਾਤੇ ਕੰਜ਼ਰਵੇਟਿਵ ਹੀ ਆ, ਬਟ ਟਰੰਪ ਦੇ ਨਾਲੋਂ ਹੁਣ ਖਾਸਾ ਜਿਹੜਾ ਉਹ ਨਾਰਾਜ਼ਗੀ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ। ਆਪਾਂ ਨੂੰ ਪਤਾ ਹੀ ਆ ਵੀ ਕਿਸ ਕਿਸ ਤਰੀਕੇ ਦੀ ਜਿਹੜੇ ਸ਼ਬਦ ਆ ਟਰੰਪ ਹੁਣੀ ਆਪਣੇ ਵਿਰੋਧੀਆਂ ਦੇ ਉਲਟ ਜਿਹੜਾ ਉਹ ਬੋਲਦੇ ਜਿਹੜੇ ਉਹ ਰਹੇ ਆ। ਸੋ ਅਟਾਰਨੀ ਜਨਰਲ ਜਿਹੜਾ ਉੱਥੇ ਦਾ ਸਟੇਟ ਦਾ ਕੈਨ ਪੈਕਸਟਨ, ਉਸਨੇ ਸਿਟਿੰਗ ਜਿਹੜਾ ਸੈਨੇਟਰ ਜੌਨ ਕਾਰਨਨ ਉਹਨਾਂ ਨੂੰ ਨੋਮੀਨੇਸ਼ਨ ਦੇ ਵਿੱਚ ਹਰਾ ਦਿੱਤਾ ਆ। ਸੋ ਟਰੰਪ ਹੁਣਾਂ ਦਾ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਜਿਹੜਾ ਰਿਵੈਂਜ ਟੂਰ ਆ ਉਹ ਕੰਪਲੀਟ ਹੋਇਆ ਆ। ਵੀ ਜਿਹੜੇ ਜਿਹੜੇ ਲੋਕ ਵੀ ਇਹਨਾਂ ਦੇ ਉਲਟ, ਇਹਨਾਂ ਦੇ ਵਿਰੋਧਤਾ ਦੇ ਵਿੱਚ ਜਿਹੜੇ ਉਹ ਰਹੇ ਆ ਉਹਨਾਂ ਨੂੰ ਇਹਨਾਂ ਨੇ ਪ੍ਰਾਇਮਰੀ ਕਰਾ ਕੇ ਜਿਹੜਾ ਉਹ ਹਰਾ ਦਿੱਤਾ। ਸੋ ਜਿਹੜੀ ਇਹ ਧਮਕੀ ਦਿੰਦੇ ਸੀਗੇ ਵੀ ਮੇਰਾ ਪੂਰਾ ਕੰਟਰੋਲ ਆ ਪਾਰਟੀ ਦੇ ਉੱਤੇ ਤੇ ਲੋਕ ਮੇਰੇ ਨਾਲ ਆ, ਉਹਦੇ ਵਿੱਚ ਇਹਨਾਂ ਨੇ ਜਿਹੜੀ ਚੀਜ਼ ਆ ਉਹ ਦਿਖਾਈ ਜਿਹੜੀ ਉਹ ਹੈਗੀ ਆ। ਸੋ ਇਨਫਲੂਐਂਸ ਜਿਹੜਾ ਉਹਨਾਂ ਦਾ GOP ਦੀ ਪ੍ਰਾਇਮਰੀ ਇਲੈਕਸ਼ਨ ਦੇ ਉੱਤੇ ਉਹ ਖਾਸਾ ਜਿਹੜਾ ਹੁਣ ਸਟਰੋਂਗ ਹੋ ਚੁੱਕਾ ਆ। ਕੀ ਇਹ ਜਨਰਲ ਇਲੈਕਸ਼ਨ ਦੇ ਵਿੱਚ ਵੀ ਦਿਖੂਗਾ, ਉਹ ਹੁਣ ਵੱਡਾ ਜਿਹੜਾ ਉਹ ਸਵਾਲ ਦੇਖਣ ਨੂੰ ਜਿਹੜਾ ਹਰਜੋਤ ਸਿੰਘ ਜੀ ਮਿਲੂਗਾ। ਨੋ ਡਾਊਟ GOP ਦੇ ਉੱਤੇ ਇਹਨਾਂ ਦਾ ਪੂਰਾ ਕੰਟਰੋਲ ਜਿਹੜਾ ਉਹ ਆ ਚੁੱਕਾ ਹੈ। ਤੇ ਉੱਧਰ ਅੱਜ ਵਾਈਟ ਹਾਊਸ ਦੀ ਕੈਬਨਿਟ ਮੀਟਿੰਗ ਵੀ ਸ਼ੁਰੂ ਜਿਹੜੀ ਉਹ ਹੋ ਚੁੱਕੀ ਹੈਗੀ ਆ।
ਪਰ ਇਨਸਾਈਡ ਜਿਹੜੀ ਆ ਰਿਪਬਲਿਕਨ ਪਾਰਟੀ ਉਹਨਾਂ ਦੇ ਵਿੱਚ ਕਾਫੀ ਫ੍ਰੈਕਚਰ ਪੈਣਾ ਸ਼ੁਰੂ ਹੋ ਗਿਆ ਹੈਗਾ। ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਆ ਜਿਹੜਾ ਬਿੱਲ ਨੂੰ ਲੈ ਕੇ ਜਿਹੜਾ ਕੈਪੀਟਲ ਹਿੱਲ ਦੇ ਉੱਤੇ ਜੋ ਮੈਸੀ ਨੂੰ, ਕੈਸੀਡੀ ਨੂੰ, ਕੌਰਨੀ ਹੁਣ 3 ਜਾਣੇ ਰਿਪਬਲਿਕਨ ਆ, ਹਾਲਾਂਕਿ ਇਹਨਾਂ ਦੀ ਮੈਜੋਰਿਟੀ ਸੀ ਤੇ ਇਹ ਹੁਣ ਆਊਟ ਹੋਣ ਜਾ ਰਹੇ ਆ। ਤੇ ਵਾਸ਼ਿੰਗਟਨ ਦੇ ਵਿੱਚ ਪਿਛਲੇ ਹਫ਼ਤੇ ਸੈਨੇਟ ਨੇ ਜਿਹੜੇ ਆ ਉਹ ਟਰੰਪ ਹੁਣਾਂ ਦੇ ਅਗੇਂਸਟ ਜਿਹੜਾ ਇੱਕ ਫੰਡ ਸੀ ਵਾਈਟ ਹਾਊਸ ਬਾਲਰੂਮ ਦਾ ਤੇ ਐਂਟੀ ਆਈਸ ਵਾਲਾ ਵੈਪਨਾਈਜੇਸ਼ਨ ਫੰਡ ਦੋਨਾਂ ਦੇ ਅਗੇਂਸਟ ਜਿਹੜੀ ਆ ਵੋਟ ਪਾਈ, ਦੋਨਾਂ ਨੂੰ ਨਹੀਂ ਪਾਸ ਹੋਣ ਦਿੱਤਾ। ਸੋ ਪੈਕਸਟਨ ਤੇ ਕੌਰਨਿਨ ਬੈਟਲ ਦੇ ਵਿੱਚੋਂ ਜਿਹੜੇ ਡੈਮੋਕ੍ਰੈਟਿਕ ਨੋਮਨੀ ਆ ਟੈਲਰੀਕੋ, ਉਹਨ ਕਹਿੰਦੇ ਵੀ ਜਦੋਂ ਹੁਣ ਪੈਕਸਟਨ ਜਿੱਤ ਗਿਆ ਤੇ ਉਸ ਤੋਂ ਬਾਅਦ 2 ਘੰਟਿਆਂ ਦੇ ਵਿੱਚ ਜੋ ਟੈਲਰੀਕੋ ਆ ਉਸ ਨੂੰ $6 ਲੱਖ ਜਿਹੜੇ ਆ ਇਕੱਠੇ ਹੋਏ ਹੈਗੇ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਡੈਮੋਕ੍ਰੇਟ ਆ ਤੇ ਕਿੰਨੀ ਜ਼ਿਆਦਾ ਜਿਹੜੀ ਫਾਈਟ ਆ ਉਹ ਹੁਣ ਟੈਕਸਸ ਦੇ ਵਿੱਚ ਸੈਨੇਟ ਸੀਟ ਨੂੰ ਲੈ ਕੇ ਹੋਣ ਜਾ ਰਹੀ ਹੈਗੀ ਆ। ਕਹਿੰਦੇ ਪਈ ਜਿਹੜਾ ਟੈਲਰੀਕੋ ਆ ਉਹਦੇ ਅਗੇਂਸਟ ਕਾਫੀ ਕਰਦੇ ਆ ਵੀ ਇਹ ਵੈਗਨ ਆ, ਇਹਦੀਆਂ ਵੈਲਿਊਜ਼ ਨਹੀਂ ਹੈਗੀਆਂ, ਪਰ ਉਹ ਕਾਫੀ ਜਿਹੜਾ ਰਾਈਜ਼ਿੰਗ ਸਟਾਰ ਇਸ ਵੇਲੇ ਉੱਥੇ ਬਣ ਰਿਹਾ ਹੈਗਾ। ਜੀ ਲੈਟਸ ਸੀ ਕੀ ਜਿਹੜਾ ਉੱਥੇ ਬਣਦਾ ਇਵੈਂਚੁਅਲੀ।